मुझे साहब नींद भी पढ़ ली है, टाइम 12 का हो गया है, रोटी भी खा ली है कट्टू माई नाल खा लेंगे स्कूटर दोवे 1 to 5 खड़े हैं। दो में तो खड़े। चलिए हुन अब समझ जा समझ गया जाना फिरन टुरन मेरे हाँ। पता है आओ का चलो मार के कराना मारो किक्का तो बाकी हाँ, मुलाकात उत्थे होगी। नहीं तू ग्रां है तू आ जाए थे और मैं 2 लीटर पहला हाँ इतने जाना है, इतना दूर तो है कोई ना बहु तो 2 लीटर किससे जाना श्रीओट तक ओ भाई यार स्वागत है आपका नहीं बहुत यार, जल्दी तो वेख कर दरबार नहीं दूसरा शाह शरफ नाले उत्ते कर्मा सलाम करांगे, नाले दरिया ते नाले उत्ते वीडियो शूट कर लांगे। लीटर साठ कर दो और लीटर चाहिए के आगे भी लिख रहा बाला बच्चे ते कोन वापस हां बस 80 लीटर बस सारा ओ सिंधी क्या तकलीफ जो आ गया हां वो पूछो दो ਅਸੀਂ ਫੈਸਲਾਬਾਦ ਮੋਟਰਵੇ ਦੇ ਨਾਲ ਜਾ ਰਹੇ ਹਾਂ। ਥੋੜੀ ਦੇਰ ਨੂੰ ਦੁੱਲਾ ਭੱਟੀ ਦਾ ਪਿੰਡ ਆਵੇਗਾ ਤੇ ਉਹ ਤੁਹਾਨੂੰ ਵਿਖਾਣੇ ਆ। ਦੁੱਲੇ ਭੱਟੀ ਦਾ ਬਾਹਰ ਸਟੈਚੂ ਵੀ ਬਣਿਆ ਹੈ। ਅਕਬਰ ਬਾਦਸ਼ਾਹ ਦੇ ਦੌਰ ਦਾ ਦੁੱਲਾ ਭੱਟੀ ਆਇਆ। ਇਹ ਦੁੱਲਾ ਭੱਟੀ ਦਾ ਸਟੈਚੂ ਬਣਿਆ, ਦੁੱਲਾ ਭੱਟੀ ਦਾ ਚੌਕ ਹੈ। ਤੇ ਸੁਣਨਾ ਚਾਹੁੰਦੇ ਆ ਕਿ ਦੁੱਲਾ ਭੱਟੀ ਜਿਹੜਾ ਨਾ ਉਹਦੇ ਕੋਲ ਅਕਬਰ ਬਾਦਸ਼ਾਹ ਟਕੇ ਮੰਗਿਆ ਤੇ ਉਹ ਦਿੱਤੇ ਕੋਈ ਨਾ। ਤੇ ਫਿਰ ਅਕਬਰ ਬਾਦਸ਼ਾਹ ਉਹਨੂੰ ਆਖਿਆ ਕਿ ਮੈਨੂੰ ਤੂੰ ਝੁੱਕ ਕੇ ਸਲਾਮ ਕਰ ਤੇ ਦੁੱਲੇ ਭੱਟੀ ਜਿਹੜਾ ਨਾ ਝੁੱਕ ਕੇ ਸਲਾਮ ਨਾ ਸਾਡਾ ਸ਼ਹਿਰ ਆਪਣਾ ਪਿੰਡੀ ਭੱਟੀਆਂ ਤੁਹਾਨੂੰ ਅੱਜ ਇਹਦੀ ਪਿੰਡੀ ਭੱਟੀਆਂ ਦੀ ਤਰੀਕ ਦੱਸਣੇ ਆ ਕਿ ਪਿੰਡੀ ਭੱਟੀਆਂ ਕਿਵੇਂ ਆਬਾਦ ਹੋਇਆ ਤੇ ਭੱਟੀ ਬਰਾਦਰੀ ਜਿਹੜੇ ਆ ਇਹ ਕਿਦੋਂ ਆਇਆ ਹੈ। ਭੱਟੀ ਬਰਾਦਰੀ ਆਉਣ ਤੋਂ ਪਹਿਲੇ ਪਿੰਡੀ ਭੱਟੀਆਂ ਦਾ ਵਜੂਦ ਹੀ ਕੋਈ ਨਾ, ਇੱਥੇ ਜੰਗਲ ਹੀ ਜੰਗਲ ਹੁੰਦਾ। ਭੱਟੀ ਬਰਾਦਰੀ ਜਿਲੇ ਹਿਜਰਤ ਕਰਕੇ ਆਏ ਇਹ ਪਿੰਡੀ ਭੱਟੀਆਂ ਦੇ ਨਾਲ ਪਿੰਡ ਬਾਗ ਉੱਥੇ ਆ ਪਹੁੰਚੇ ਤੇ ਇਹਨਾਂ ਪਿੰਡ ਵਾਲਿਆਂ ਕੋਲ ਰਹਿਣ ਦੀ ਇਜਾਜ਼ਤ ਲਈ ਤੇ ਪਿੰਡ ਵਾਲੇ ਆ ਕੇ ਚਲੋ ਰਹਿ ਸਕਦੇ ਹੋ ਤੁਸੀਂ। ਉਹਨਾਂ ਇਜਾਜ਼ਤ ਦੇ ਛੱਡੀ ਤੇ ਭੱਟੀ ਬਰਾਦਰੀ ਜਿਹੜੀ ਇਹਨਾਂ ਸ਼ਿਕਾਰ ਕਰਨ ਦਾ ਬੜਾ ਸ਼ੌਂਕ ਆ। ਇਹਨਾਂ ਸ਼ਿਕਾਰ ਕਰਦਿਆਂ ਕਰਦਿਆਂ ਵਾਹ ਨਾ ਮੀਲ ਤੱਕ ਵਗ ਜਾਣਾ ਸਫ਼ਰ ਕਰਦਿਆਂ ਤੇ ਇੱਕ ਦਿਨ ਇਹ ਸ਼ਿਕਾਰ ਕਰਦੇ ਕਰਦੇ ਭੱਟੀ ਬਰਾਦਰੀ ਜਿਹੜੇ ਨਾ ਇਹ ਭੱਟੀ ਬਰਾਦਰੀ ਜਿਹੜੇ ਸ਼ਿਕਾਰ ਦੀ ਤਲਾਸ਼ ਕਰਦੇ ਜਿਹੜੀ ਜਗ੍ਹਾ ਤੋਂ ਪਿੰਡੀ ਭੱਟੀਆਂ ਆਬਾਦ ਇੱਥੇ ਜੰਗਲ ਹੁੰਦਾ ਇੱਥੇ ਆ ਪਹੁੰਚੇ। ਇਹਨਾਂ ਅਚਾਨਕ ਇੱਕ ਦਿਲਕਸ਼ ਮੰਜ਼ਲ ਵੇਖਿਆ ਕਿ ਇੱਕ ਭੇੜ ਹੈ ਕਿ ਉਹਦੇ ਨਾਲ ਬੱਚਾ ਤੇ ਉਹ 4-5 ਭੇੜੀਏ ਜਿਹੜੇ ਨੂੰ ਘੇਰੀ ਬੈਠੇ। ਭੱਟੀ ਬਰਾਦਰੀ ਦੇ ਜਿਹੜੇ ਲੋਕ ਨੇ ਉਹ ਸਾਰਾ ਮੰਜ਼ਰ ਵੇਖਦੇ ਪਿਆ। ਭੇੜ ਤੇ ਭੇੜ ਦੇ ਨਾਲ ਬੱਚਾ ਤੇ ਉਹ 4-5 ਭੇੜੀਏ ਜਿਹੜੇ ਆ ਨਾ ਘੇਰੀ ਬੈਠੇ ਦੋਵਾਂ ਨੂੰ। ਹੁਣ ਭੇੜੀਆ ਅੱਗੇ ਹੋਵੇ ਤੇ ਭੇੜ ਆਪਣਾ ਬੱਚਾ ਨਾ ਲੈਣ ਦੇਵੇ ਤੇ ਜਿਹੜੇ ਭੱਟੀ ਬਰਾਦਰੀ ਦੇ ਲੋਕ ਹੋਏ ਉਹ ਵੇਖੀ ਜਾਣ ਵੀ ਇਹ ਭੇੜ ਦਾ ਤੇ ਭੇੜੀਏ ਦਾ ਮੁਕਾਬਲਾ ਕੋਈ ਨਹੀਂ। ਭੱਟੀ ਬਰਾਦਰੀ ਦੇ ਲੋਕ ਜਿਹੜੇ ਆ ਨਾ ਉਹਨਾਂ ਭੇੜ ਨੂੰ ਵੀ ਨਾਲ ਲਿਆ ਤੇ ਬੱਚੇ ਨੂੰ ਉਹ ਗਾਉਂ ਲੈ ਕੇ ਵਗ ਗਏ। ਰਾਤ ਹੋਈ ਤਾਂ ਇਕੱਠੇ ਹੋ ਕੇ ਬੈਠੇ ਸਾਰੇ। ਉਹਨਾਂ ਸੋਚਿਆ ਕਿ ਭੇੜ ਤੇ ਭੇੜੀਏ ਦਾ ਮੁਕਾਬਲਾ ਕਿਹੜਾ ਹੈ। ਭੇੜੀਆ ਤਾਂ 10-12 ਭੇਡਾਂ ਵੀ ਹੁੰਦੀਆਂ ਤੇ ਖਾ ਜਾਣਾ। ਤੇ ਉਹਨਾਂ ਜ਼ਿਹਨ ਵਿੱਚ ਆਇਆ ਕਿ ਜਿਹੜੀ ਉੱਥੋਂ ਦੀ ਮਿੱਟੀ ਉਹਨੇ ਤਾਕਤ ਹੀ ਇਤਨੀ ਤੇ ਸਾਨੂੰ ਉੱਥੇ ਜਾ ਕੇ ਆਬਾਦ ਹੋਣਾ ਚਾਹੀਦਾ। ਲੋਕ ਜਿਹੜੇ ਉਹਨਾਂ ਪਿੰਡ ਵਾਲਿਆਂ ਕੋਲ ਇਜਾਜ਼ਤ ਲਈ ਤੇ ਜਿੱਥੇ ਪਿੰਡੀ ਭੱਟੀਆਂ ਇੱਥੇ ਆ ਕੇ ਆਬਾਦ ਹੋ ਗਏ। ਤੇ ਇਹ ਸਾਰਾ ਸਿਲਸਿਲਾ ਪਿੰਡੀ ਭੱਟੀਆਂ ਕਿਵੇਂ ਆਬਾਦ ਹੋਈ ਤੇ ਕਿਵੇਂ ਭੱਟੀ ਬਰਾਦਰੀ ਇੱਥੇ ਆਏ। ਅਸੀਂ ਇਸ ਟਾਈਮ ਇੰਟਰ ਹੋ ਰਹੇ ਹਾਂ ਜ਼ਿਲ੍ਹਾ ਚਨਿਓੜ ਦੇ ਦੂਧ ਜ਼ਿਲ੍ਹਾ ਚਨਿਓੜ ਤੋਂ ਬਾਹਰ ਗੋਲ ਚੌਕ ਕਾਫੀ ਖੂਬਸੂਰਤ ਨਾਲ ਬਣਾਇਆ ਤੇ ਰਸਤੇ 'ਚ ਪੰਪ ਆ ਤਾਂ ਅਸੀਂ ਆ ਕੇ ਚਲੋ ਪੈਟਰੋਲ ਹੋਰ ਪਵਾ ਲਈਏ ਕਿ ਪੈਟਰੋਲ ਨਾਲ ਕੰਮ ਹੋਵੇ। ਪੈਟਰੋਲ ਬਾਹਰ ਪੰਪ ਪੈਟਰੋਲ ਪਵਾ ਕੇ ਫਿਰ ਅਸੀਂ ਸ਼ਹਿਰ ਦੇ ਅੰਦਰ ਇੰਟਰ ਹੋਏ ਹਾਂ। ਤੁਹਾਨੂੰ ਖੂਬਸੂਰਤ ਚੀਜ਼ ਵੀ ਖਾਣੇ ਆ, ਤੁਹਾਨੂੰ ਪਸੰਦ ਵੀ ਆਵੇਗੀ। है पढ़ो को ज़रा ये की लिखा आया है पाकिस्तान का मतलब क्या ला इलाहा इल्लल्लाह मुहम्मद रसूल है। ये मैनू बड़ा पसंद है ਜਿਹੜਾ ਇਹਨੇ ਇੱਥੇ ਲਿਖਿਆ ਕਿਉਂਕਿ ਆਉਂਦਾ ਜਾਂਦਾ ਬੰਦਾ ਜਿਹੜਾ ਵੀ ਹੈ ਨਾ ਉਹ ਜ਼ਰੂਰ ਜਿਹਦੀ ਨਜ਼ਰ ਪਾਉਂਦੀ ਜ਼ਰੂਰ ਇੱਕ ਵਾਰੀ ਪੜ੍ਹਦਾ। ਹੁਣ ਅਸੀਂ ਇਸ ਟਾਈਮ ਚਨਿਓੜ ਤੋਂ ਬਾਹਰ ਸਾਈਡ ਜਾ ਰਹੇ ਹਾਂ ਦਰਿਆ ਚਨਾਬ ਕੋਲ 2 ਕਿਲੋਮੀਟਰ ਦੂਰ ਹੈ ਚਨਿਓੜ ਤੋਂ ਦਰਿਆ ਚਨਾਬ। ਉਹ ਤਾਂ ਦਰਬਾਰ ਹੈ ਸ਼ਾਹ ਸ਼ਰਫ ਤੇ ਦਰਬਾਰ ਤੱਕ ਜਾਣਾ ਤਾਂ ਸਾਰੀਆਂ ਪਹਾੜੀਆਂ ਤੋਂ ਨਜ਼ਰ ਆਉਂਦੀਆਂ ਹੀ ਪਿਆਉਣੀਆਂ ਤੇ ਇਹ ਨਾਲ ਦੇ ਟੀਮ ਹੈ ਸਾਰੀਆਂ ਪਹਾੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਹੀ ਪਈਆਂ ਹੋਣੀਆਂ ਤੇ ਇਹ ਦਰਿਆ ਚਨਾਬ ਦੇ ਉੱਤੋਂ ਟ੍ਰੇਨ ਦੀ ਪੁਲ ਲੱਗਦੀ ਪਈ ਹੈ ਸਾਰੀ ਲੋਹੇ ਦੀ ਬਣੀ ਹੈ ਤੇ ਪਹਾੜੀਆਂ ਵੀ ਕਾਫੀਆਂ ਉੱਚੀਆਂ ਨੇ। ਦਰਿਆ ਚਨਾਬ ਜਿਹੜਾ ਉਹ ਤਾਂ ਸਾਰਾ ਸੁੱਕਾ ਪਿਆ ਥੋੜਾ ਬੜਾ ਪਾਣੀ ਹੈ ਜਿੱਥੇ ਖੜਾ ਲੋਕ ਕਸ਼ਤੀਆਂ 'ਚ ਇੰਜੋਏ ਕਰ ਰਹੇ ਨਾਲ ਚਨਾਬ ਪਾਰਕ ਤੁਹਾਨੂੰ ਵੀ ਵਿਖਾਉਂਦੇ ਆ।
ਦਰਿਆ ਜਨਾਬ ਤੁਸੀਂ ਖੁਦ ਵੇਖ ਸਕਦੇ ਹੋ ਕਿਤਨਾ ਪਾਣੀ ਹੈ। ਇਹ ਚਨਾਬ ਪਾਰਕ ਹੈ, ਲੋਕ ਕਾਫੀ ਆ ਰਹੇ ਨੇ ਤੇ ਇੰਜੋਏ ਕਰਦੇ ਪਏ। ਈਦ ਦਾ ਦਿਨ ਹੈ, ਝੂਲੇ ਛੂਲੇ ਲੱਗੇ ਨੇ, ਬੱਚੇ ਛਿੱਚੇ ਜਿਹੜੇ ਝੂਟੇ ਲੈ ਰਹੇ ਨੇ। ਬੇੜਾ ਚੱਲਦਾ ਪਿਆ, ਤੁਹਾਨੂੰ ਨਜ਼ਰ ਆਉਂਦਾ ਪਿਆ ਹੋਣਾ। ਅਸੀਂ ਜੋ ਦਰਬਾਰ ਦੀ ਸਾਈਡ ਆਏ ਹਾਂ ਤੇ ਟ੍ਰੇਨ ਆਉਣ ਦਾ ਟਾਈਮ ਹੋ ਗਿਆ ਤੇ ਉਹਨਾਂ ਫਾਟਕ ਬੰਦ ਕਰ ਛੱਡਿਆ। ਕਾਫੀ ਰਸ਼ ਇੱਥੇ ਬਣ ਗਿਆ, ਕਾਫੀ ਟਾਈਮ ਖੜੇ ਰਹੇ ਆ ਤੇ ਟ੍ਰੇਨ ਆਏਗੀ ਤਾਂ ਲੱਗਣ ਦੇਣਗੇ ਸਾਨੂੰ। ਤੇ ਰਾਣੇ ਸਾਹਿਬ ਆ ਕੇ ਮੈਂ ਕੋਲ ਜਾ ਕੇ ਟ੍ਰੇਨ ਵੇਖਣੀ ਹੈ। ਟ੍ਰੇਨ ਗੁਜ਼ਰਦੀ ਪਈ ਹੈ ਤੇ ਟ੍ਰੇਨ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਕ ਦੂਜੇ ਨੂੰ ਬਾਏ ਬਾਏ ਕਰਦੇ ਪਏ, ਟਾਟਾ ਟਾ ਬਾਏ ਬਾਏ। ਤੇ ਕਾਫੀ ਲੰਮੀ ਟ੍ਰੇਨ ਹੈ ਤੇ ਰਸ਼ ਵੀ ਜ਼ਿਆਦਾ ਬਣ ਗਿਆ। ਜਿਵੇਂ ਟ੍ਰੇਨ ਦਾ ਫਾਟਕ ਖੁੱਲਾ, ਰਾਣੇ ਸਾਹਿਬ ਨੂੰ ਪਿਆਸ ਲੱਗ ਗਈ ਤੇ ਉਹਨਾਂ ਆਖਿਆ ਸ਼ਿਕੰਜਵੀ ਪੀਣੀ ਹੈ ਤੇ ਅਲਾ ਕੇ ਚਲੋ ਪੀਵੋ। ਸਾਰਿਆਂ ਅੰਦਰੇ ਲੱਗੇ ਕਿਉਂਕਿ ਗਰਮੀ ਵੀ ਕਾਫੀ, ਅੱਜ ਈਦ ਦਾ ਦਿਹਾੜਾ ਹੈ, ਗਰਮੀ ਵੀ ਕਾਫੀ ਹੈ ਤੇ ਸਾਰਿਆਂ ਜੂਸ ਪੀਤਾ ਹੈ, ਸ਼ਿਕੰਜਵੀ। ਤੇ ਇਹ ਦਰਬਾਰ ਹੈ ਸਾਵਾਂ, ਮੇਨ ਗੇਟ ਇਹਨਾਂ ਦਰਬਾਰ ਸ਼ਾਹ ਸ਼ਰਫ। ਤੇ ਕਾਫੀ ਲੋਕ ਇੱਥੇ ਆਉਂਦੇ ਨੇ, ਸਲਾਮ ਸਲੂਮ ਕਰਦੇ ਨੇ। ਤੇ ਇੱਥੇ ਮਤਲਬ ਮਜ਼ਾਰ ਮਜ਼ੂਰ ਕੋਈ ਨਹੀਂ, ਚਿਲਾ ਗਾਹ ਹੀ ਹੈ। ਤੇ ਸ਼ਾਹ ਸ਼ਰਫ ਦਾ ਜਿਹੜਾ ਓਰੀਜਨਲ ਦਰਬਾਰ ਹੈ ਉਹ ਇੰਡੀਆ ਦਰਬਾਰ ਦੇ ਵਿੱਚ ਜਿਵੇਂ ਅਸੀਂ ਇੰਟਰ ਹੋਏ ਤੇ ਸਾਹਮਣੇ ਝੁੰਮਰ ਢੋਲ ਵੱਜਦਾ ਪਿਆ ਤੇ ਲੋਕ ਝੁੰਮਰ ਮਾਰਦੇ ਪਏ। ਤੇ ਅਸੀਂ ਪਹਿਲੋਂ ਆ ਕੇ ਵੀ ਚਲੋ ਝੁੰਮਰ ਦਾ ਨਜ਼ਾਰਾ ਲੈ ਲੈਨੇ ਤੇ ਫਿਰ ਦਰਬਾਰ ਦੇ ਜਾ ਸਲਾਮ ਕਰ ਲੈਨੇ। ਤੇ ਝੁੰਮਰ ਤੁਸੀਂ ਚੈੱਕ ਕਰੋ, ਕਾਫੀ ਲੋਕ ਜਿਹੜੇ ਝੁੰਮਰ ਪਾ ਰਹੇ ਨੇ। ਅੱਛਾ ਮੰਜ਼ਰ ਹੈ, ਇੰਜੋਏ ਕਰਨ ਵਾਲਾ। ਖੁਰਮ ਸਾਹਿਬ ਜਿਹੜੇ ਉਹਨਾਂ ਦੁਆ ਮੰਗਦੇ ਪਏ ਤੇ ਮੈਂ ਪੁੱਛਿਆ ਤਾਂ ਇਹ ਦੁਆ ਕੀ ਮੰਗੀ ਤੇ ਦੱਸਿਆ ਨਹੀਂ ਜਾਂਦਾ, ਮੈਂ ਨਹੀਂ ਦੱਸਣਾ। ਮੈਂ ਕਿਹਾ ਚਲੋ ਠੀਕ ਹੈ, ਨਾ ਦੱਸੋ। ਇਹਨਾਂ ਵੀ ਨਾ ਵਧੋ ਨਾ ਇਨਕਾਰ ਹੋਣਾ। ਸਾਸ ਬੰਦੇ ਪਾਣ ਜਾਣਾ। ਆ ਵੇਖ ਬੰਦੇ ਤੇਰਾ ਸਭੀ ਦੇ ਤਾਂ ਤੁਸੀਂ ਇਹ ਸਭੀ ਹੋਣ ਨਾਲ ਇਹ ਸਭੀ ਹੈ ਸਰੀ ਆ ਵੀ 100 ਮੰਗ ਜਾਂਦਾ ਤੇਲ ਏਜੰਸੀ ਤੋਂ ਉਧਾਰ ਪਵਾਇਆ ਖਾਤੇ ਤੇ ਉਹ ਖਰਾਬ 2,000 ਮਿਲਦਾ ਹੀ ਨਹੀਂ ਨਾ। ਉਹ ਕਣਕਾਂ ਪੱਕੀਆਂ ਹੀ ਨੇ ਭਾਈਆ, ਤਾਂ ਮਰੱਬਾ ਕਣਕ ਦਾ ਵੱਢਿਆ ਤੇ ਗੱਲ। ਅਗਰ ਵੀਡੀਓ ਅੱਛੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਲਾਜ਼ਮੀ ਕੀਤਾ ਕਰੋ, ਕਿਉਂਕਿ ਇਹਦੇ ਨਾਲ ਸਾਡੇ ਵੀ ਦਿਲ ਦੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਤੇ ਮਜ਼ੀਦ ਵੀਡੀਓ ਬਣਾਵਾਂਗੇ ਮਜ਼ੇ ਦੀਆਂ।